व्यूअर्स ब्रेक तो बाद तुहाडा स्वागत करते हैं। डॉक्टर साहब हुण असीं ईमेल्स ते मैसेजेस का सिलसिला शुरू करते हैं जी। साडी ईमेल फर्स्ट डॉक्टर साहब न्यूयॉर्क तो डॉक्टर अरविंदर सिंह जी दी है जी। ये लिखते हैं, प्यारे डॉक्टर साहब वाहिगुरू जी का खालसा वाहिगुरू जी की फतेह। ਜਿਉਂ-ਜਿਉਂ 2014 ਦੀਆਂ ਪਾਰਲੀਮਾਨੀ ਚੋਣਾਂ ਨੇੜੇ ਆ ਰਹੀਆਂ ਹਨ, ਪ੍ਰਾਂਤ ਤੇ ਰਾਸ਼ਟਰੀ ਪੱਧਰ ਤੇ ਕਈ ਗੱਠਜੋੜ ਸਾਹਮਣੇ ਆ ਰਹੇ ਹਨ। ਪੰਜਾਬ ਦੇ ਸੰਦਰਭ ਵਿੱਚ ਇਹ ਸਥਿਤੀ ਹੈ, ਅਕਾਲੀ ਦਲ ਬਾਦਲ ਤੇ ਬੀਜੇਪੀ, ਕਾਂਗਰਸ ਤੇ ਪੀਪਲਜ਼ ਪਾਰਟੀ ਆਫ ਪੰਜਾਬ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਅੰਮ੍ਰਿਤਸਰ। ਮੇਰੇ ਖਿਆਲ ਮੁਤਾਬਕ ਸਿੱਖਾਂ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਪੰਥਕ ਉਮੀਦਵਾਰਾਂ ਅਤੇ ਆਮ ਆਦਮੀ ਪਾਰਟੀ ਦੇ ਵਿਚਲੇ ਕੁਝ ਚੋਣਵੇਂ ਸਿੱਖ ਉਮੀਦਵਾਰਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਅਕਾਲੀ ਦਲ ਅੰਮ੍ਰਿਤਸਰ ਦਾ ਸੰਘਰਸ਼ ਦਾ ਇੱਕ ਪਿਛੋਕੜ ਹੈ। ਇਹ ਸਿੱਖਾਂ ਦੀ ਇੱਕੋ ਇੱਕ ਉਹ ਸਿਆਸੀ ਪਾਰਟੀ ਹੈ ਜਿਹੜੀ ਕਿ ਪੰਜਾਬ ਦੇ ਸਿੱਖਾਂ ਨਾਲ ਸੰਬੰਧਿਤ ਪ੍ਰਭੂ ਸੱਤਾ, ਸਮਾਜਿਕ, ਆਰਥਿਕ ਤੇ ਹੋਰ ਸੰਬੰਧਿਤ ਵਿਸ਼ਿਆਂ ਨੂੰ ਉਭਾਰਦੀ ਹੈ। ਅਸੀਂ ਇਹਨਾਂ ਤੋਂ ਇਹ ਆਸ ਵੀ ਕਰ ਸਕਦੇ ਹਾਂ ਕਿ ਉਹ ਸਿੱਖ ਸਿਆਸੀ ਕੈਦੀਆਂ, ਡਰੱਗਸ, ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨਾ ਤੇ SGPC ਦੇ ਪ੍ਰਬੰਧਾਂ ਨੂੰ ਠੀਕ ਕਰਨਾ ਆਦਿ ਮੁੱਦਿਆਂ ਤੇ ਡਟ ਕੇ ਸਟੈਂਡ ਲੈਂਦੇ ਰਹਿਣਗੇ। ਇਹ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਿੱਖ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟਾਂ ਪਾਉਣਗੇ। ਪਰ ਹਕੀਕਤ ਇਹ ਹੈ ਕਿ 70% ਵੋਟਰ, ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਹਨ, ਸਸਤੀ ਸ਼ਰਾਬ, ਭੁੱਕੀ, ਅਫੀਮ ਤੇ ਹੋਰ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਬਾਦਲ ਦਲ ਲਈ ਬਹੁਤ ਸਾਰੀਆਂ ਥਾਵਾਂ ਤੇ ਵੋਟਾਂ ਨੂੰ ਖਰੀਦਣਾ ਬੜਾ ਆਸਾਨ ਕੰਮ ਹੈ, ਜਿਵੇਂ ਕਿ ਉਹ ਪਹਿਲਾਂ ਵੀ ਕਰਦੇ ਆਏ ਹਨ। ਇਹ ਸੱਤਾ ਵਿੱਚ ਰਹਿਣ ਲਈ ਕੁਝ ਵੀ ਕਰ ਸਕਦੇ ਹਨ ਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਆਮ ਆਦਮੀ ਪਾਰਟੀ ਨੇ 1 ਸਾਲ ਵਿੱਚ ਆਪਣਾ ਕਾਫੀ ਕਾਡਰ ਬਣਾ ਲਿਆ ਹੈ। ਸਰਦਾਰ ਫੂਲਕਾ ਨੂੰ ਛੱਡ ਕੇ ਪੰਜਾਬ ਵਿਚਲੇ ਕਿਸੇ ਵੀ ਉਮੀਦਵਾਰ ਦੀ ਸਿੱਖ ਮੁੱਦਿਆਂ ਵਿੱਚ ਕੋਈ ਦਿਲਚਸਪੀ ਨਹੀਂ ਹੈ ਤੇ ਨਾ ਹੀ ਉਹਨਾਂ ਨੂੰ ਪਰਵਾਹ ਹੈ। ਇਹੋ ਹੀ ਹਾਲ ਕਾਂਗਰਸ, PPP ਤੇ BSP ਦਾ ਹੈ। ਸਿੱਖਾਂ ਨੂੰ ਪਟਿਆਲਾ ਸੀਟ ਤੋਂ ਬੀਬੀ ਕਮਲਜੀਤ ਕੌਰ ਦੇ ਹੱਕ ਵਿੱਚ ਸਹਿਮਤੀ ਬਣਾਉਣੀ ਚਾਹੀਦੀ ਹੈ। ਮੈਂ ਆਸ ਕਰਦਾ ਹਾਂ ਕਿ ਪੰਜਾਬ ਵਿਚਲੇ ਸਿੱਖ ਵੋਟ ਪਾਉਣ ਤੋਂ ਪਹਿਲਾਂ ਪ੍ਰਭੂ ਸੱਤਾ, ਪੰਥ ਨੂੰ ਸਮਰਪਣ ਭਾਵਨਾ ਤੇ ਹੋਰ ਸਿੱਖ ਮੁੱਦਿਆਂ ਨੂੰ ਧਿਆਨ ਵਿੱਚ ਰੱਖਣਗੇ ਤੇ ਉਹਨਾਂ ਉਮੀਦਵਾਰਾਂ ਨੂੰ ਹੀ ਵੋਟਾਂ ਪਾਉਣਗੇ ਜਿਹੜੇ ਕਿ ਇਹਨਾਂ ਲਈ ਆਵਾਜ਼ ਬੁਲੰਦ ਕਰਦੇ ਹਨ। ਹੋ ਸਕਦਾ ਹੈ ਕਿ ਇਹ ਮੇਰੀ ਖੁਸ਼ਫਹਿਮੀ ਹੋਵੇ, ਪਰ ਚਲੋ ਚੰਗੇ ਦੀ ਹੀ ਆਸ ਕਰੀਏ। ਮੈਂ ਆਸ ਕਰਦਾ ਹਾਂ ਕਿ ਸਿੱਖ ਨੌਜਵਾਨ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਨਿਕਲਣਗੇ। ਸਿੱਖਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਖੰਡਾ ਬਖਸ਼ਿਆ ਹੈ। ਇਹਨਾਂ ਦੇ ਹੱਥਾਂ ਵਿੱਚ ਫੜੇ ਝਾੜੂ ਦੇਖ ਕੇ ਲੱਗਦਾ ਹੈ ਕਿ ਸਿੱਖਾਂ ਦੀਆਂ ਭਵਿੱਖ ਦੀਆਂ ਪੀੜ੍ਹੀਆਂ ਹਿੰਦੂਆਂ ਦੇ ਭੰਗੀ ਬਣ ਕੇ ਹੀ ਜਿਉਣਗੀਆਂ। ਭੁੱਲ ਚੁੱਕ ਮਾਫ਼ ਕਰਨੀ। ਸਭ ਤੋਂ ਪਹਿਲਾਂ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ। ਇਹ ਬੜੇ ਸੋਚਵਾਨ ਗੁਰਸਿੱਖ ਨੇ, ਪੜ੍ਹਨ ਦਾ ਸ਼ੌਕ ਰੱਖਦੇ ਨੇ ਜੀ। ਕਿਤੇ ਵੀ ਇਹਨਾਂ ਨੂੰ ਸਿੱਖ ਕੌਮ ਨਾਲ ਸੰਬੰਧਿਤ ਕੋਈ ਖਬਰ ਦੁਨੀਆ ਦੇ ਕਿਸੇ ਮੈਗਜ਼ੀਨ, ਰਸਾਲੇ 'ਚ ਇਹਨਾਂ ਦੀ ਨਿਗਾਹ 'ਚੋਂ ਗੁਜ਼ਰੇ, ਇਹ ਫੌਰਨ ਉਹਨੂੰ ਫਾਰਵਰਡ ਵੀ ਕਰਦੇ ਨੇ, ਉਸ ਬਾਰੇ ਡਿਸਕਸ ਵੀ ਕਰਦੇ ਨੇ। ਹਾਂਜੀ। ਸੋ ਉਹਨਾਂ ਦੀ ਇਹ ਈਮੇਲ ਵੀ ਭਾਵੇਂ ਅੱਜ ਹੀ ਆਈ, ਪਰ ਮੈਂ ਇਹਦੀ ਅਹਿਮੀਅਤ ਨੂੰ ਸਮਝਦਿਆਂ ਅੱਜ ਹੀ ਇਹਨੂੰ ਇਨਕਲੂਡ ਵੀ ਕੀਤਾ ਜੀ। ਉਹਨਾਂ ਦੇ ਨਾਲ ਮੇਰੀ ਫੋਨ 'ਤੇ ਵੀ ਗੱਲਬਾਤ ਹੋਈ। ਸੋ ਉਹਨਾਂ ਨੇ 2014 ਦੀਆਂ ਪਾਰਲੀਮਾਨੀ ਚੋਣਾਂ ਨੂੰ ਸਾਹਮਣੇ ਰੱਖ ਕੇ ਜਿਹੜਾ ਐਨਾਲਿਸਿਸ ਹੈ ਪੰਥਕ ਨੁਕਤਾ ਨਿਗਾਹ ਤੋਂ ਦਿੱਤੇ ਜੀ। ਕਿਉਂਕਿ ਫੋਕਸ ਪੰਜਾਬ ਹੈ ਜਾਂ ਸਿੱਖ ਸੀਟਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ 13 ਨੇ, ਸੋ ਉਹਨਾਂ ਦਾ ਜ਼ਿਆਦਾ ਐਨਾਲਿਸਿਸ ਉਹਨਾਂ ਵੱਲ ਹੀ ਹੈ ਕਿ ਵੀ ਜਿਹੜੇ ਪੰਜਾਬ ਦੇ ਵਿੱਚ ਸਿਆਸੀ ਧਿਰਾਂ ਨੇ ਉਹਨਾਂ ਦੇ ਵਿੱਚ ਅਕਾਲੀ, BJP, ਕਿਉਂਕਿ ਇਹ ਤਾਂ ਇਹਨਾਂ ਦਾ ਅਲਾਇੰਸ ਹੈ। ਅਜੇ ਪੰਜਾਬ ਪੀਪਲਜ਼ ਪਾਰਟੀ ਦੇ ਨਾਲ ਕਾਂਗਰਸ ਨੇ ਅਲਾਇੰਸ ਕੀਤਾ, ਬਠਿੰਡੇ ਦੀ ਸੀਟ ਮਨਪ੍ਰੀਤ ਬਾਦਲ ਨੂੰ ਛੱਡਣ ਦਾ ਕੀਤਾ। ਬਹੁਜਨ ਸਮਾਜ ਪਾਰਟੀ ਅਜੇ ਤੱਕ ਆਪਣੇ ਆਪ ਨੂੰ ਇੰਡੀਪੈਂਡੈਂਟ ਕਹਿ ਕੇ ਹੀ ਫੀਲਡ 'ਚ ਉਤਰ ਰਹੀ ਹੈ, ਪਰ ਸੰਭਵ ਹੈ ਉਸ ਨਾਲ ਅਲਾਇੰਸ ਦੇ ਲਈ ਕਾਂਗਰਸ ਵੀ ਯਤਨਸ਼ੀਲ ਹੈ ਜੀ। ਔਰ ਇਸੇ ਤਰ੍ਹਾਂ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਮੇਨ ਧਿਰ ਹੈ ਜਿਹੜੀ ਕਿ ਇਹ ਸਾਰੇ ਫੀਲਡ ਦੇ ਵਿੱਚ, ਔਰ ਕਾਂਗਰਸ ਹੈ ਜੀ। ਸੋ ਉਹਦੇ 'ਚ ਉਹਨਾਂ ਨੇ ਇਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਆਮ ਆਦਮੀ ਪਾਰਟੀ ਜਿਹੜੀ ਖਾਸ ਤੌਰ 'ਤੇ ਹੁਣ ਇਸ ਵੇਲੇ ਕਾਫੀ ਉਹਨਾਂ ਦਾ ਰੌਲਾ ਕਾਫੀ ਹੈ, ਕਿੰਨਾ ਕੁ ਆਈਸ ਬ੍ਰੇਕ ਕਰਨਗੇ ਪੰਜਾਬ 'ਚ ਉਹ ਤਾਂ ਪਤਾ ਨਹੀਂ ਹੈ, ਲੇਕਿਨ ਰੌਲਾ ਜ਼ਰੂਰ ਹੈ। ਔਰ ਜਿਹੜੇ ਕੁਛ ਮੌਕਾ ਪ੍ਰਸਤ ਵੀ ਇੱਕਦਮ ਜਾਣ ਨੂੰ ਤਿਆਰ ਬੈਠੇ ਨੇ, ਜਾ ਰਹੇ ਨੇ, ਤੇ ਕੁਛ ਈਵਨ ਜਿਹੜੇ ਗੰਭੀਰ ਲੋਕ ਨੇ ਉਹ ਵੀ ਇਹ ਸੋਚਦੇ ਨੇ ਕਿ ਵੀ ਜੇ ਕਾਂਗਰਸ ਔਰ ਬਾਦਲ ਦਲ ਜਿਹੜਾ BJP ਦੇ ਨਾਲ ਰਲਿਆ ਹੋਇਆ, ਇਹਨਾਂ ਦਾ ਕੋਈ ਤੀਸਰਾ ਬਦਲ ਪੰਜਾਬ 'ਚ ਆਉਂਦਾ ਹੈ ਤੇ ਘੱਟੋ ਘੱਟ ਹਾਲ ਦੀ ਘੜੀ ਇਹਨਾਂ ਤੋਂ ਖਹਿੜਾ ਛੁੱਟ ਜਾਏ, ਕਾਂਗਰਸ ਔਰ
ਬੀਜੇਪੀ ਵਾਲਿਆਂ ਤੋਂ, ਤੇ ਬਾਅਦ ਫਿਰ ਅਸੀਂ ਦੇਖ ਲਾਂਗੇ ਵੀ ਕੀ ਕਰਨਾ। ਹਾਲਾਂਕਿ ਇਸ ਤਰ੍ਹਾਂ ਹੁੰਦਾ ਨਹੀਂ ਹੁੰਦਾ। ਇਹਨਾਂ ਦਾ ਇਹ ਕਹਿਣਾ ਕਿ ਵੀ ਕਿਉਂਕਿ ਇਹਨਾਂ ਸਾਰਿਆਂ ਚੋਂ ਸਿਰਫ ਫੂਲਕਾ ਨੇ, ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟ ਐਲਾਨੇ ਨੇ, ਉਹਨਾਂ ਦੇ ਵਿੱਚ ਲੁਧਿਆਣਾ ਸੀਟ ਤੋਂ ਹਰਵਿੰਦਰ ਸਿੰਘ ਫੂਲਕਾ, HS ਫੂਲਕਾ, ਜਿਹੜੇ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਕੇਸਾਂ ਨੂੰ ਲੜਨ ਦੇ ਲਈ ਜਾਣੇ ਗਏ। ਉਹਨਾਂ ਦੇ ਨਾਲ ਉਹਨਾਂ ਨੇ ਆਪਣੀ ਪ੍ਰਸਿੱਧੀ ਵੀ ਲਈ। ਬਾਅਦ ਦੇ ਵਿੱਚ ਉਹਨਾਂ ਨੇ ਲਿਖਾਰੀ ਦੇ ਤੌਰ ਤੇ ਕਿਤਾਬ ਵੀ ਲਿਖੀ ਇੱਕ ਪੱਤਰਕਾਰ ਦੇ ਨਾਲ ਮਿਲ ਕੇ, ਜਦੋਂ ਕੋਈ ਦਰਖਤ ਹਿੱਲਦਾ ਹੈ। ਸੋ ਇਹਨਾਂ ਦਾ ਕਹਿਣਾ ਵੀ ਉਹਨਾਂ ਨੂੰ ਛੱਡ ਕੇ ਬਾਕੀਆਂ ਦਾ ਤਾਂ ਕੋਈ ਸਰੋਕਾਰ ਨਹੀਂ। ਹਾਲਾਂਕਿ ਪਟਿਆਲੇ ਤੋਂ ਵੀ ਕੋਈ ਮੇਰਾ ਖਿਆਲ ਹੈ ਡਾਕਟਰ ਉਹਨਾਂ ਨੇ ਐਲਾਨੇ ਉਮੀਦਵਾਰ। ਹਾਂਜੀ। ਸੋ ਉਸ ਤੋਂ ਬਾਅਦ ਉਹਨਾਂ ਨੇ ਫੋਕਸ ਕੀਤਾ ਵੀ ਕਿਉਂਕਿ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ੁਰੂ ਤੋਂ ਹੀ ਵਚਨਬੱਧ ਹੈ ਆਪਣੇ ਕੌਮੀ ਘਰ ਦੇ ਲਈ ਔਰ ਪੰਥ ਦੇ, ਪੰਜਾਬ ਦੇ ਮੁੱਦਿਆਂ ਦੇ ਲਈ ਉਹ ਹਮੇਸ਼ਾ ਆਵਾਜ਼ ਉਠਾਉਂਦੇ ਨੇ। ਔਰ ਉਹਨਾਂ ਨੇ ਹੋਪ ਵੀ ਦਿਖਾਈ ਹੈ ਕਿ ਵੀ ਜਦੋਂ ਜੇ ਪਾਵਰ 'ਚ ਆਉਣ ਤਾਂ ਫਿਰ ਜਿਹੜੇ ਦੂਸਰੇ ਮੁੱਦੇ ਨੇ ਸੋਵਰਨਟੀ ਦੇ ਨਾਲ ਨਾਲ ਫਾਰਮਰਸ ਦਾ ਸੁਸਾਈਡ ਹੈ, ਡਰੱਗਸ ਨੇ, ਇਹਨਾਂ ਸਾਰਿਆਂ ਨੂੰ ਵੀ ਕਰਨਗੇ। ਪਰ ਨਾਲ ਹੀ ਉਹਨਾਂ ਨੇ ਫਿਰ ਆਪ ਹੀ ਇਹ ਖਦਸ਼ਾ ਵੀ ਜ਼ਾਹਰ ਕੀਤਾ ਕਿ 70% ਲੋਕ ਜਿਹੜੇ ਨੇ ਜਾਂ ਵੋਟਰ ਨੇ ਉਹ ਤਾਂ ਵਿਕ ਜਾਂਦੇ ਨੇ। ਹਾਂਜੀ। ਕੋਈ ਧਨ ਲੈ ਕੇ, ਕੋਈ ਸਸਤੀ ਸ਼ਰਾਬ ਲੈ ਕੇ, ਕੋਈ ਭੁੱਕੀ ਲੈ ਕੇ, ਕੋਈ ਫੀਮ ਲੈ ਕੇ, ਕੋਈ ਕਬੀਲਾ ਪ੍ਰਸਤੀ, ਕੋਈ ਬਰਾਦਰੀ, ਕੋਈ ਹੋਰ ਇਸ ਕਿਸਮ ਦੇ ਐਂਗਲ ਸਾਰੇ ਜਿਹੜੇ ਨੇ। ਔਰ ਬਾਦਲ ਦਲ ਇਸ ਮਾਮਲੇ ਦੇ ਵਿੱਚ ਹੁਣ ਮਾਸਟਰ ਹੈ ਵੀ ਕਿਵੇਂ ਉਹਨਾਂ ਨੇ ਕਿੱਥੇ ਬਲੈਕਮੇਲ ਕਰਨਾ ਔਰ ਕਿਵੇਂ ਕਰਨਾ। ਸੋ ਉਹਨਾਂ ਦਾ ਕਹਿਣਾ ਵੀ ਮੇਬੀ ਇਹ ਮੇਰੀ ਖੁਸ਼ਫਹਿਮੀ ਹੋਏ। ਔਰ ਅਖੀਰ ਦੇ ਵਿੱਚ ਉਹਨਾਂ ਨੇ ਜਦੋਂ ਸੀਟਾਂ ਦਾ ਕੀਤਾ ਵੀ ਕਿੱਥੇ ਕੀ ਹੋਏ, ਸੋ ਜ਼ਾਹਰ ਹੈ ਵੀ ਇਹਨਾਂ ਦੀ ਹਮਦਰਦੀ ਫੂਲਕਾ ਸਾਹਿਬ ਨਾਲ ਵੀ ਆ ਲੁਧਿਆਣੇ ਤੋਂ। ਪਰ ਇੱਕ ਸੁਜੈਸ਼ਨ ਇਹਨਾਂ ਨੇ ਹੋਰ ਵੀ ਦਿੱਤਾ ਹੈ ਜਿਹੜਾ ਅਲਟੀਮੇਟਲੀ ਫਿਰ ਬਾਦਲ ਦਲ ਨਾਲ ਹੀ ਜਾ ਕੇ ਜੁੜ ਜਾਂਦਾ ਹੈ ਕਿ ਪਟਿਆਲਾ ਸੀਟ ਤੋਂ ਬੀਬੀ ਕਮਲਜੀਤ ਕੌਰ ਉਹਨਾਂ ਦੇ ਨਾਂ ਤੇ ਕੰਸੈਂਸਸ ਬਣਾਈ ਜਾਏ। ਇਹ ਹੁਣ ਬੀਬੀ ਧਰਮ ਭੈਣ ਹੈ ਜਿਹੜਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ। ਹਾਂਜੀ। ਔਰ ਭਾਈ ਬਲਵੰਤ ਸਿੰਘ ਰਾਜੋਆਣਾ ਹਿੱਕ ਤੇ ਹੱਥ ਮਾਰ ਕੇ ਜਿਹੜਾ ਉਹ ਅਕਾਲੀ ਦਲ ਬਾਦਲ ਦੀ ਸਪੋਰਟ ਉਹਨਾਂ ਨੇ ਅਸੈਂਬਲੀ ਚੋਣਾਂ ਵੇਲੇ ਕੀਤੀ ਸੀ ਜੀ। ਹੁਣ ਵੀ ਉਹਨਾਂ ਨੇ ਬਾਬਾ ਧੁੰਮਾ ਜਾਂ ਦੂਸਰਿਆਂ ਨੂੰ ਕਿਹਾ ਕਿ ਜੀ ਮੇਰੀ ਭੈਣ ਨੂੰ ਪਟਿਆਲੇ ਤੋਂ ਬਣਾਓ, ਉਹਨਾਂ ਨੂੰ ਦਿਓ ਸੀਟ। ਸੋ ਅਸੀਂ ਸਮਝਦੇ ਹਾਂ ਵੀ ਇਹ ਪਾਰਟ ਸ਼ਾਇਦ ਇਹ ਸਮਝ ਆ ਸਕਦੀ ਹੈ ਕਿਉਂਕਿ ਜਿਹੜੇ ਵੀ ਸੰਘਰਸ਼ ਦੇ ਵਿੱਚ ਸਾਡੇ ਯੋਧੇ ਨੇ ਜਿਨ੍ਹਾਂ ਦੇ ਵਿੱਚ ਭਾਈ ਰਾਜੋਆਣਾ ਵੀ ਸ਼ਾਮਲ ਨੇ, ਅਸੀਂ ਸਾਰੇ ਹੀ ਉਹਨਾਂ ਦੇ ਲਈ ਸੌਫਟ ਕਾਰਨਰ ਰੱਖਦੇ। ਹਾਂਜੀ। ਪਰ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਇੱਕ ਅਖਾਣ ਹੈ ਵੀ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ, ਕਿ ਵੀ ਜਾਂ ਤਾਂ ਤੁਸੀਂ ਸੇਹ ਦੇ ਨਾਲ ਹਮਦਰਦੀ ਰੱਖੋ ਤੇ ਜਾਂ ਸ਼ਿਕਾਰੀ ਕੁੱਤੇ ਦੇ ਨਾਲ ਰੱਖੋ। ਤੁਸੀਂ ਕਹੋ ਜੀ ਅਸੀਂ ਸੇਹ ਨਾਲ ਵੀ ਦੌੜਨਾ, ਸ਼ਿਕਾਰੀ ਕੁੱਤੇ ਨਾਲ ਵੀ ਦੌੜਨਾ, ਦੋਨਾਂ ਚੋਂ ਇੱਕ ਥਾਂ ਤੇ ਤੁਹਾਨੂੰ ਖਲੋਣਾ ਪਏਗਾ ਜੀ। ਅਖੀਰ ਦੇ ਵਿੱਚ ਉਹਨਾਂ ਨੇ ਈਵਨ ਜਿਹੜਾ ਇੱਕ ਵਿਅੰਗ ਵੀ ਕੀਤਾ ਵੀ ਗੁਰੂ ਨੇ ਤਾਂ ਸਾਨੂੰ ਖੰਡਾ ਫੜਾਇਆ ਸੀ ਤੇ ਸਿੱਖਾਂ ਨੇ ਝਾੜੂ ਫੜ ਲਏ ਨੇ। ਉਹਨਾਂ ਦਾ ਇਸ਼ਾਰਾ ਉਹਨਾਂ ਵਾਲਾ ਜਿਹੜੇ ਆਮ ਆਦਮੀ ਪਾਰਟੀ 'ਚ ਨੇ। ਹਾਂਜੀ। ਤੇ ਉਹਨਾਂ ਨੇ ਕਿਹਾ ਵੀ ਭਵਿੱਖ ਦੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਫਿਰ ਉਹ ਇਹਨਾਂ ਦੀਆਂ ਬਹੁ ਗਿਣਤੀ ਵਾਲਿਆਂ ਦੇ ਭੰਗੀ ਬਣਨਗੇ, ਉਹਦੇ ਝਾੜੂ ਹੀ ਫੇਰਨਗੇ ਜੀ। ਦੇਖੋ ਭਾਵਨਾ ਬੜੀ ਸ਼ੁੱਧ ਹੈ, ਸਾਫ਼ ਮਨ ਹੈ, ਪਰ ਅਸੀਂ ਸਮਝਦੇ ਹਾਂ ਕਿ ਜਿਵੇਂ ਇਹਨਾਂ ਨੇ ਆਪ ਵੀ ਕਿਹਾ ਵੀ ਸ਼ਾਇਦ ਇਹ ਖੁਸ਼ਫਹਿਮੀ ਹੋਏ। ਜਦੋਂ ਤੁਸੀਂ ਇਲੈਕਟੋਰਲ ਪੋਲਿਟਿਕਸ ਦੀ ਗੱਲ ਕਰਦੇ ਹੋ, ਵੋਟਾਂ ਦੀ ਪੋਲਿਟਿਕਸ ਦੀ ਗੱਲ ਕਰਦੇ ਹੋ, ਸਾਊਥ ਏਸ਼ੀਆ 'ਚ ਅਸੀਂ ਜਾਣਦੇ ਹਾਂ, ਇਹ ਭਾਰਤ ਹੋਏ, ਪਾਕਿਸਤਾਨ ਹੋਏ, ਬੰਗਲਾਦੇਸ਼ ਹੋਏ। ਬੰਗਲਾਦੇਸ਼ ਕਿਵੇਂ ਵੋਟਾਂ ਰਿਗ ਹੋਈਆਂ, ਜਿਹੜੀ ਬੀਬੀ ਸ਼ੇਖ ਹਸੀਨਾ ਹੈ, ਸ਼ੇਖ ਮੁਜੀਬੁਰ ਰਹਿਮਾਨ ਦੀ ਬੇਟੀ, ਉਹਨੇ ਬਿਲਕੁਲ ਜਾਲੀ ਤਰੀਕੇ ਦੇ ਨਾਲ, ਕਿਉਂਕਿ ਇੰਡੀਅਨ ਗਵਰਨਮੈਂਟ ਦਾ ਸਿਰ ਤੇ ਹੱਥ ਹੈ, ਉਧਰ ਨੂੰ ਲੈ ਗਈ। ਉਹ ਬੀਬੀ ਖਾਲਦਾ ਜ਼ਿਆ ਨੇ ਅੱਧਾ ਬਾਈਕਾਟ ਕੀਤਾ ਸੀ, ਅੱਧੀਆਂ ਵੋਟਾਂ ਕੱਟਤੀਆਂ ਔਰ ਪੂਰਾ ਜਿਹੜਾ ਉੱਥੇ ਦਮਨ ਦਾ ਦੌਰ ਜਾਰੀ ਹੈ। ਪਰ ਡੈਮੋਕ੍ਰੇਸੀ ਦੇ ਨਾਂ ਥੱਲੇ ਚੱਲ ਰਿਹਾ ਜੀ, ਲੋਕਤੰਤਰ ਹੈ। ਆ ਯੂਕਰੇਨ ਦੇ ਵਿੱਚ ਕੀ ਹੋਇਆ ਜਾਂ ਕੀ ਹੋ ਰਿਹਾ ਕਿ ਡੈਮੋਕ੍ਰੈਟਿਕਲੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੇ ਜੇ ਲੋਕਾਂ ਨੇ ਕਿਸੇ ਗਲਤ ਬੰਦੇ ਨੂੰ ਪ੍ਰੋਟੈਸਟ ਦੇ ਨਾਲ ਬਾਹਰ ਕੱਢਿਆ ਤੇ ਕ੍ਰਾਈਮੀਆ ਦੇ ਵਿੱਚ ਲਿਆ ਕੇ ਰੂਸ ਨੇ ਆਪਣਾ ਜੰਗੀ ਬੇੜਾ ਖੜਾ ਕਰ ਦਿੱਤਾ, ਫੌਜਾਂ ਲੈ ਆਂਦੀਆਂ ਜੀ। ਹੁਣ ਕਰੀ ਜਾਓ ਪ੍ਰੋਟੈਸਟ। ਬਾਹਰਲਿਆਂ ਨੇ ਕਿਹਾ ਜੀ ਅਸੀਂ ਸੈਂਕਸ਼ਨਸ ਲਾ ਦੇਵਾਂਗੇ। ਹੁਣ ਅੱਜ ਜੌਨ ਕੈਰੀ ਸੈਕਟਰੀ ਆਫ ਸਟੇਟ ਅਮਰੀਕਾ ਦਾ ਉੱਥੇ ਪਹੁੰਚਿਆ, ਉਹਨਾਂ ਦੀ ਰਾਜਧਾਨੀ, ਉਹਨੇ ਕਿਹਾ ਜੀ ਅਸੀਂ $1 ਬਿਲੀਅਨ ਦੇਵਾਂਗੇ ਏਡ ਯੂਕਰੇਨ ਨੂੰ ਔਰ G8 ਚੋਂ ਬਾਹਰ ਕੱਢ ਦੇਵਾਂਗੇ ਇਹਨਾਂ ਨੂੰ ਦੂਜਾ। ਲੇਕਿਨ ਔਰ ਮੈਂ ਅੱਜ ਦੀ ਲਿਖਤ ਦੇ ਵਿੱਚ ਵੀ ਇਹ ਕਿਹਾ ਵੀ ਗੱਲ ਅਸੀਂ ਕਰਦੇ ਜ਼ਰੂਰ ਹੈ ਮਨੁੱਖੀ ਹੱਕਾਂ ਦੀ, ਲੋਕਤੰਤਰ ਦੀ, ਪਰ ਇਹ ਦਾਦਾਗਿਰੀ ਦਾ ਜ਼ਮਾਨਾ ਹੈ। ਉਹ ਦਾਦਾਗਿਰੀ ਮਹੱਲੇ 'ਚ ਹੋਏ, ਦੇਸ਼ ਹੋਣ, ਜਿਹਦੀ ਮਰਜ਼ੀ ਸੋਵਰਨਟੀ ਬਣਾ ਦੇਣ, ਜਿਹਦੀ ਮਰਜ਼ੀ ਖੋਹ ਲੈਣ, ਜਿਹੜਾ ਮਰਜ਼ੀ ਲਾ ਬਣਾ ਦੇਣ, ਉਹ ਮਨਜ਼ੂਰ ਹੁੰਦਾ।
ਸੋ ਪੰਜਾਬ ਦੇ ਵਿੱਚ ਜਿਹੜੀ ਗਰਾਊਂਡ ਰਿਐਲਿਟੀ ਹੈ ਵੀ ਇਹਨਾਂ ਨੇ ਅਕਾਲੀ ਬੀਜੇਪੀ ਕੰਬਾਈਨ ਨੇ ਇਸ ਤਰੀਕੇ ਦਾ ਇੱਕ ਜਾਲ ਵਿਛਾਇਆ ਹੋਇਆ ਹੈ, ਇੱਕ ਜਾਲ ਬੁਣਿਆ ਹੋਇਆ ਹੈ ਕਿ ਕਾਮਨ ਬੰਦੇ ਦੇ ਲਈ ਇੰਡੀਪੈਂਡੈਂਟਲੀ ਆਪਣੀ ਰਾਏ ਬਣਾ ਸਕਣਾ ਹੀ ਸੰਭਵ ਨਹੀਂ ਰਹਿੰਦਾ। ਔਰ ਜਿਸ ਤਰੀਕੇ ਨਾਲ ਡਰੱਗਸ ਦੀ ਗੱਲ ਹੈ ਔਰ ਬਿਲਕੁਲ ਵੋਟਾਂ ਕਿਤੇ ਖਰੀਦੀਆਂ ਜਾਂਦੀਆਂ ਇਸ ਲਈ ਕਿ ਇਹਨੂੰ ਪਾਓ, ਤੇ ਕਈ ਥਾਵਾਂ ਨੇ ਜਿੱਥੇ ਇਸ ਲਈ ਪੈਸੇ ਦਿੱਤੇ ਜਾਂਦੇ ਨੇ ਕਿ ਵੋਟ ਪਾਉਣ ਨਾ ਆਓ। ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਪੈਸੇ ਲੈ ਕੇ ਵੀ ਸ਼ਾਇਦ ਦੂਜੇ ਪਾਸੇ ਨਾ ਲਾ ਦੇਣ, ਔਰ ਇਹ ਬਾਕੀ ਵੀ ਹਿੰਦੁਸਤਾਨ 'ਚ ਹੁੰਦਾ। ਸੋ ਸਾਡੀਆਂ ਫੁੱਲ ਸਿੰਪਥੀਜ਼ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ, ਅਸੀਂ ਫੁੱਲੀ ਐਡਮਾਇਰ ਕਰਦੇ ਹਾਂ। ਪਰ ਕੁੱਲ ਮਿਲਾ ਕੇ ਜੇ ਹੁਣ ਡਾਕਟਰ ਸਾਹਿਬ ਨੇ ਵੀ ਜਿਵੇਂ ਕਿਹਾ ਜੇ 2 ਸੀਟਾਂ ਕੱਢ ਦਿਓ, ਲੁਧਿਆਣੇ ਦੀ ਸੀਟ ਹੈ, ਫੂਲਕੇ ਨਾਲ ਵੀ ਅਸੀਂ ਹਮਦਰਦੀ ਕਰਦੇ ਹਾਂ, ਹਾਂਜੀ, ਬੀਬੀ ਕਮਲਜੀਤ ਕੌਰ ਨਾਲ ਵੀ ਕਰਦੇ ਹਾਂ। ਹੁਣ ਇਹਨਾਂ ਦੋਨਾਂ 'ਚ ਜੇ ਤਾਂ ਕੋਈ ਅੰਡਰਸਟੈਂਡਿੰਗ ਅਕਾਲੀ ਦਲ ਅੰਮ੍ਰਿਤਸਰ ਦੇ ਲੈਵਲ ਤੇ ਹੁੰਦੀ ਹੈ, ਹੁਣ ਉਹਨਾਂ ਨੇ ਵੀ ਅਕਾਲੀ ਦਲ ਅੰਮ੍ਰਿਤਸਰ ਨੇ ਲੁਧਿਆਣੇ ਤੋਂ ਆਪਣਾ ਕੈਂਡੀਡੇਟ ਐਲਾਨੇ, ਹਾਂਜੀ, ਤੇ ਇਧਰੋਂ ਪਟਿਆਲੇ ਤੋਂ ਵੀ ਜ਼ਾਹਰ ਹੈ ਵੀ ਆਪਣਾ ਉਹਨਾਂ ਦਾ ਕੈਂਡੀਡੇਟ ਹੋਏਗਾ। ਮੈਂ ਦੇਖਿਆ ਨਹੀਂ ਹੈ ਵੀ ਪਟਿਆਲੇ ਤੋਂ ਐਲਾਨ ਦਿੱਤਾ ਹੈ ਜਾਂ ਨਹੀਂ। ਹਾਂਜੀ, ਐਲਾਨ ਤਾਂ ਹਾਂ। ਹੁਣ ਇਹਨਾਂ ਹਾਲਤਾਂ ਦੇ ਵਿੱਚ ਕਿਵੇਂ ਤੁਸੀਂ ਜਿਹੜਾ ਈਵਨ ਦੂਸਰਿਆਂ ਦੇ ਨਾਲ ਕੋਈ ਲਾਈਨ ਅਪ ਵੀ ਕਰ ਸਕਦੇ ਹੋ। ਹਾਂਜੀ। ਔਰ ਤੀਸਰੀ ਗੱਲ ਗਰਾਊਂਡ ਰਿਐਲਿਟੀ ਦੀ ਇਹ ਹੈ ਕਿ ਜਿਹੜੀ ਵੋਟ ਬੈਂਕ ਦੀ ਗੱਲ ਹੈ, ਅਸੀਂ ਇਹ ਸਮਝਦੇ ਹਾਂ ਵੀ, ਔਰ ਇਸ ਲਈ ਅਸੀਂ ਆਪਣੀਆਂ ਧਿਰਾਂ ਨੂੰ ਵੀ ਦੋਸ਼ ਦਿੰਦੇ ਹਾਂ ਕਿ ਜਿਹੜੀਆਂ ਪੰਥ ਪ੍ਰਸਤ ਧਿਰਾਂ ਨੇ, ਜੇ ਤਾਂ ਇਹ ਇੱਕ ਮੁਹਾਜ਼ ਬਣਾ ਲੈਂਦੀਆਂ ਜੀ, ਇੱਕ ਉਤਸ਼ਾਹ ਕ੍ਰੀਏਟ ਹੁੰਦਾ, ਬਾਹਰਲੇ ਸਿੱਖ ਪੂਰੀ ਮਦਦ ਕਰਦੇ, ਉੱਥੇ ਜਿੱਤਣ ਦਾ ਤਾਂ ਕੋਈ ਚਾਂਸ ਨਹੀਂ ਹੈ ਜਿਸ ਕਿਸਮ ਦਾ ਮਾਹੌਲ ਹੈ, ਪਰ ਤੁਸੀਂ ਆਪਣੀ ਆਵਾਜ਼ ਤਾਂ ਇੱਕ ਤੀਸਰੀ ਧਿਰ ਦੀ ਉੱਥੇ ਖੜੀ ਕਰਦੇ ਹੋ ਕਿ ਭਾਈ ਇਹ ਪੰਥਕ ਆਜ਼ਾਦੀ ਚਾਹੁੰਦੇ ਨੇ, ਕੌਮੀ ਆਜ਼ਾਦੀ ਚਾਹੁੰਦੇ ਨੇ ਜੀ। ਹੁਣ ਹੋ ਇਹ ਰਿਹਾ ਵੀ ਜਿਹੜਾ ਬਾਦਲਕਿਆਂ ਦਾ ਬੀਜੇਪੀ ਦਾ ਕਾਡਰ ਹੈ ਉਹ ਵੀ ਬਹੁਤਾ ਨਹੀਂ ਕਰਨਾ, ਕਾਂਗਰਸ ਦਾ ਮਾੜਾ ਮੋਟਾ ਕਰੇਗਾ। ਮਨਪ੍ਰੀਤ ਬਾਦਲ ਕਿਉਂਕਿ ਉਹਨੇ ਫਰਸਟ੍ਰੇਟ ਕੀਤਾ, ਉਹ ਰਲ ਗਿਆ ਕਾਂਗਰਸ ਨਾਲ, ਉਹਨਾਂ ਚੋਂ ਕੁਝ ਜਿਵੇਂ ਭਗਵੰਤ ਮਾਨ ਵਰਗੇ ਇੱਧਰ ਆ ਗਏ ਨੇ, ਕੁਝ ਲੋਕ ਇੱਧਰ ਜਾਣਗੇ, ਕੁਝ ਉੱਧਰ ਜਾਣਗੇ, ਹਾਂਜੀ ਹਾਂਜੀ, ਜਾਂ ਬਹੁਜਨ ਸਮਾਜ ਦਾ ਥੋੜਾ ਬਹੁਤ ਕਾਡਰ ਲਿਜਾਣਗੇ। ਪਰ ਜਿਹੜਾ ਸਾਡਾ ਕਾਡਰ ਹੈ ਉਹ ਤਾਂ ਟੁੱਟ ਗਿਆ। ਜੇ ਹੁਣ ਲੁਧਿਆਣੇ ਦੀ ਸੀਟ ਹੀ ਹੈ ਜਾਂ ਪਟਿਆਲੇ 'ਚ ਕੱਲ੍ਹ ਨੂੰ ਅਜੇ ਪਤਾ ਨਹੀਂ ਹੈ ਕਮਲਜੀਤ ਕੌਰ ਨੇ ਆਉਣਾ ਨਹੀਂ ਆਉਣਾ, ਪਰ ਉੱਥੇ ਵੀ ਲੈ ਦੇ ਕੇ ਸਾਹਮਣੇ ਕੀ ਆਏਗਾ। ਸੋ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਅਸੀਂ, ਜੇ ਮੈਨੂੰ ਕੋਈ ਪੁੱਛੇਗਾ ਜਿਵੇਂ ਹਮਸਫਰ ਪ੍ਰੋਗਰਾਮ ਉਦਮ ਉਹਨਾਂ ਦਾ ਪ੍ਰੋਗਰਾਮ ਹੈ ਸੰਡੇ, ਪਿਛਲੀ ਗੱਲਬਾਤ ਦੇ ਵਿੱਚ ਅਸੀਂ ਐਂਡੋਰਸ ਕੀਤਾ ਅਕਾਲੀ ਦਲ ਅੰਮ੍ਰਿਤਸਰ ਨੂੰ ਕਿ ਵੀ ਇਸ ਵੇਲੇ ਉਹੀ ਫੀਲਡ 'ਚ ਨੇ, ਉਹਨਾਂ ਨੂੰ ਹੀ ਸਪੋਰਟ ਕਰਨਾ ਬਣਦਾ ਜੀ। ਪਰ ਜਿਹੜੀ ਗਰਾਊਂਡ ਰਿਐਲਿਟੀ ਦੇ ਵਿੱਚ ਜੇ ਇੱਕ ਐਂਥੂਸੀਆਜ਼ਮ ਨਹੀਂ ਹੈ, ਉਤਸ਼ਾਹ ਨਹੀਂ ਹੈ, ਪ੍ਰੋਪਰ ਚੋਣ ਕੈਂਡੀਡੇਟਸ ਦੀ ਕਿਸ ਤਰੀਕੇ ਦੇ ਨਾਲ ਕਿੱਥੇ ਕੌਣ ਵਿਨ ਕਰਨ ਦੀਆਂ ਸੰਭਾਵਨਾਵਾਂ ਤੇ ਉੱਥੇ ਪੈਸੇ ਨਾਲ ਜੁੜੀਆਂ ਹੋਈਆਂ ਨੇ, ਹਾਂਜੀ, ਉਹ ਵਿਚਾਰੇ ਲੜ ਰਹੇ ਨੇ ਨੰਗੇ ਤਾੜੇ ਦੇ ਵਿੱਚ, ਕੋਈ ਸ਼ੱਕ ਨਹੀਂ ਹੈ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਅਸੀਂ ਕੋਈ ਹੋਪਫੁਲ ਨਹੀਂ। ਮੈਨੂੰ ਇਹ ਲੱਗਦਾ ਕਿ ਵੀ ਅਲਟੀਮੇਟਲੀ ਚੇਂਜ ਤਾਂ ਕੀ ਹੋਣੀ ਹੈ, ਉਹਦੇ ਚੋਂ ਸ਼ਾਇਦ ਜਿਹੜਾ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਵੀ ਬਹੁਤਾ ਕੁਝ ਨਾ ਚੇਂਜ ਕਰਨ ਦੇ ਸਮਰੱਥ ਹੈ, ਔਰ ਸਿੱਖ ਨੁਕਤਾ ਨਿਗਾਹ ਤੋਂ ਇਹ ਆ ਵੀ ਜਾਣ, 2 ਸਿੱਖ ਵੀ ਆ ਜਾਣ ਜੀ, ਉਹਦੇ ਨਾਲ ਉਹਨਾਂ ਦੀ ਨੀਤੀ ਤਾਂ ਅਲਟੀਮੇਟਲੀ ਭਾਰਤ ਮਾਤਾ ਕੀ ਜੈ ਔਰ ਵੰਦੇ ਮਾਤਰਮ ਹੈ, ਉਹ ਸਾਡੇ ਏਜੰਡੇ 'ਚ ਫਿੱਟ ਨਹੀਂ ਹੁੰਦੀ। ਸੋ ਡਾਕਟਰ ਸਾਹਿਬ ਸੋਚਦੇ ਨੇ ਬੜੇ ਚੇਤਨ ਤਰੀਕੇ ਦੇ ਨਾਲ, ਅਸੀਂ ਵੀ ਫਿਕਰਮੰਦ ਵੀ ਰਹੇ, ਯਤਨ ਵੀ ਕੀਤਾ ਕਿ ਭਾਈ ਕੋਈ ਨਾ ਕੋਈ ਇਕੱਠੇ ਹੋ ਜਾਓ, ਕੋਈ ਆਪਣੀ ਆਵਾਜ਼ ਬਣਾ ਲਓ। ਲੇਕਿਨ ਮੈਨੂੰ ਇਹ ਲੱਗਦਾ ਵੀ ਸਿੰਬੋਲਿਕ ਫਾਈਟ ਜ਼ਰੂਰ ਅਕਾਲੀ ਦਲ ਅੰਮ੍ਰਿਤਸਰ ਦੇ ਰਿਹਾ, ਦੇਣੀ ਵੀ ਚਾਹੀਦੀ ਹੈ, ਪਰ ਕੁੱਲ ਮਿਲਾ ਕੇ ਕੋਈ ਇਲੈਕਟਰਲ ਜਿਹੜੇ ਪ੍ਰੋਸਪੈਕਟਸ ਨੇ ਉਹ ਕੋਈ ਬਹੁਤੇ ਜਿਹੜੇ ਨੇ ਉਹ ਉਮੀਦ ਵਾਲੇ ਨਹੀਂ ਨੇ ਜੀ। ਡਾਕਟਰ ਸਾਹਿਬ, ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।